देखो एक मैं बेनती होर करनी है। 27 तरीक नूं असाई पास्टरां ने यह कहा भी असीं क्रुसेड करांगे। फिर वो कहते भी असीं सारा पंजाब बंद करना है। हुण क्रिश्चन जिहड़े पास्टर ने जिहड़े इत्थे पखंडी कुछ लोग बैठे ने वो पहलां ते पखंड करते हैं भी इत्थे जिद्दां कोई सभा बुलाई है तो मरिया बंदा लिया के जिंदा करते नाटक करते। अकाल पुरख तो बिना ना तो कोई मार सकता ना जिंदा कर सकता किसी, ये बंदे दे वास नहीं करते। उन्होंने पखंड नूं निहंग सिंघां ने रोकिया सी। वो रोकण तो बाद वो हुण सिखां नूं गुरुद्वारे च पिछे जे चिट्ठी सुट्टी गई बडाला उत्थे पिंड आ साडे लागे ओहदे गुरुद्वारा साहब दे विच भी तुसीं साडे प्रचार नूं पखंड नूं रोकदे जो इहदा खमेला तुहानूं भुगतना पऊगा। ਇਹੋ ਜਿਹੀਆਂ ਚਿੱਠੀਆਂ ਕਿਸੇ ਮੌਕੇ ਬਾਈਬਲ ਬਰਗਾੜੀ ਤੇ ਵੀ ਸੁੱਟੀਆਂ ਗਈਆਂ ਸੀ। ਉੱਥੇ ਉਹਨਾਂ ਨੇ ਗੁਰੂ ਸਾਹਿਬ ਦਾ ਸਰੂਪ ਜਿਹੜਾ ਸੀ ਉਹਦੀ ਬੇਅਦਬੀ ਕੀਤੀ ਸੀ। ਸਿੱਖੋ ਇਹ ਗੱਲ ਸਮਝ ਲਓ ਵੀ ਜਿਹੜਾ ਇਹ ਪਖੰਡ ਹੈ ਬੇਸ਼ੱਕ ਐਸਜੀਪੀਸੀ ਵੀ ਉਹਦਾ ਬਹੁਤ ਵੱਡੇ ਪੱਧਰ ਤੇ ਕਰ ਰਹੀ ਹੈ ਵੀ ਉਹਨੂੰ ਰੋਕਣ ਦੇ ਯਤਨ, ਪਰ ਸਾਡਾ ਕੀ ਫਰਜ਼ ਬਣਦਾ? ਇਹ ਪੰਜਾਬ ਦੀ ਧਰਤੀ ਹੈ, ਗੁਰੂਆਂ ਪੀਰਾਂ ਦੀ ਧਰਤੀ ਹੈ। ਇੱਥੇ ਕੁਰਬਾਨੀਆਂ ਲਹੂ ਪਿਛਲੇ 500 ਸਾਲ 'ਚ ਸਿੱਖਾਂ ਨੇ ਡੋਲਿਆ। ਸੋ ਇਸ ਕਰਕੇ ਅਸੀਂ ਜਿਹੜਾ 27 ਤਰੀਕ ਨੂੰ ਕਹਿੰਦੇ ਪੰਜਾਬ ਬੰਦ ਕਰਨਾ ਇਹ ਕਦੀ ਵੀ ਪੰਜਾਬ ਦੀ ਧਰਤੀ ਤੇ ਆਪਾਂ ਨਹੀਂ ਹੋਣ ਦੇਣਾ। ਜੇ ਉਹ ਕੱਲ ਦੀ ਭੂਤਨੀ ਸਿਵਿਆਂ ਚੰਦ ਵਾਲੀ ਗੱਲ ਹੈ ਉਹਨਾਂ ਨੇ ਕਰ ਰਹੀ ਹੈ ਵੀ ਉਹਨੂੰ ਰੋਕਣ ਦੇ ਯਤਨ, ਪਰ ਸਾਡਾ ਕੀ ਫਰਜ਼ ਬਣਦਾ? ਇਹ ਪੰਜਾਬ ਦੀ ਧਰਤੀ ਹੈ, ਗੁਰੂਆਂ ਪੀਰਾਂ ਦੀ ਧਰਤੀ ਹੈ। ਇੱਥੇ ਕੁਰਬਾਨੀਆਂ ਲਹੂ ਪਿਛਲੇ 500 ਸਾਲ 'ਚ ਸਿੱਖਾਂ ਨੇ ਡੋਲਿਆ। ਸੋ ਇਸ ਕਰਕੇ ਅਸੀਂ ਜਿਹੜਾ 27 ਤਰੀਕ ਨੂੰ ਕਹਿੰਦੇ ਪੰਜਾਬ ਬੰਦ ਕਰਨਾ ਇਹ ਕਦੀ ਵੀ ਪੰਜਾਬ ਦੀ ਧਰਤੀ ਤੇ ਆਪਾਂ ਨਹੀਂ ਹੋਣ ਦੇਣਾ। ਜੇ ਉਹ ਕੱਲ ਦੀ ਭੂਤਨੀ ਸਿਵਿਆਂ ਚੰਦ ਵਾਲੀ ਗੱਲ ਹੈ ਉਹਨਾਂ ਦੀ ਨਾ ਪੰਜਾਬ ਦੀ ਇੱਕ ਕੁਰਬਾਨੀ ਕੀਤੀ ਹੈ ਨਾ ਕਿਤੇ ਚੀਜੀ ਤੇ ਟੱਕ ਨਹੀਂ ਲੱਗਾ ਉਹਨਾਂ ਦੇ ਅੱਜ ਤੱਕ, ਤੇ ਉਹ ਲੋਕ ਕਹਿੰਦੇ ਨੇ ਵੀ ਅਸੀਂ ਪੰਜਾਬ ਬੰਦ ਕਰਾਂਗੇ। ਕਿਹੜੀ ਗੱਲੋਂ? ਕਿਉਂਕਿ ਸਿੱਖਾਂ ਨੇ ਸਾਡਾ ਪਖੰਡ ਰੋਕਿਆ। ਉਹ ਗਰੀਬ ਸਿੱਖਾਂ ਨੂੰ ਵਰਗਲਾ ਕੇ ਤੇ ਈਸਾਈ ਬਣਾਉਣ ਤੇ ਅਸੀਂ ਚੁੱਪ ਕਰਕੇ ਬੈਠੇ ਰਹੇ। ਸੋ ਮੇਰੀ ਬੇਨਤੀ ਸਾਰੇ ਨੌਜਵਾਨਾਂ ਨੂੰ ਹੈ, ਇਹ ਤੁਹਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਇਕੱਲੇ ਇਕੱਲੇ ਦੀ। ਇਹਨਾਂ ਨੂੰ ਪਿੰਡਾਂ 'ਚ ਵੜਨ ਤੋਂ ਬੰਦ ਕਰੋ। ਇਹਨਾਂ ਨੂੰ ਜਿਹੜੇ ਤੁਸੀਂ ਪਿੰਡਾਂ ਤੋਂ ਆਏ ਜੋ ਆਪਣੇ ਪਿੰਡ ਦੇ ਬਾਹਰ ਬੋਰਡ ਲਾ ਦਿਓ। ਲਾਏ ਸੀ ਨਾ ਪਿੱਛੇ ਜੇ ਬੋਰਡ 'ਤੇ ਖੁਸਰਿਆਂ ਨੂੰ ਇੰਨੀ ਦੇਣੀ ਆ ਵਧਾਈ, ਫਲਾਣੇ ਨੂੰ ਇੰਨੀ। ਇੱਥੇ ਇਹ ਵੀ ਬੋਰਡ ਲਾ ਦਿਓ ਵੀ ਇਹ ਬੰਦੇ ਸਾਡੇ ਪਿੰਡਾਂ 'ਚ ਨਹੀਂ ਵੜਨੇ ਚਾਹੀਦੇ ਜਿਹੜੇ ਪਾਸਟਰ। ਜੇ ਇਹ ਵੜਦੇ ਨੇ ਤਾਂ ਆਪਣਾ ਪੜਿਆ ਵਿਚਾਰ ਕਿਉਂ? ਕਿਉਂਕਿ ਬੇਸ਼ੱਕ ਸਾਡੇ ਪ੍ਰਚਾਰ 'ਚ ਜ਼ਰੂਰਤ ਤੇ ਕਮੀ ਆਈ ਹੈ, ਉਹਨੂੰ ਸੁਧਾਰਨ ਦੀ ਲੋੜ ਹੈ, ਪਰ ਇਹਦਾ ਅਰਥ ਇਹ ਨਹੀਂ ਆ ਵੀ ਅਸੀਂ ਆਪਣੇ ਸਿੱਖਾਂ ਨੂੰ ਪਖੰਡ ਦੀ ਭੇਟ ਚੜ੍ਹਨ ਦੇਈ। ਅਸੀਂ ਆਪਣੇ ਸਿੱਖਾਂ ਨੂੰ, ਗਰੀਬ ਸਿੱਖਾਂ ਨੂੰ, ਤੇ ਇੱਕ ਗੱਲ ਮੈਂ ਅਖੀਰ ਤੇ ਕਰਕੇ ਇਹ ਮੁਕਾਉਣੀ ਹੈ ਵੀ ਦੇਖੋ ਬਹੁਤ ਸਮੇਂ ਤੋਂ ਅਸੀਂ ਇਹ ਦਾਅਵਾ ਕਰਦੇ ਹਾਂ ਕਿ ਸਿੱਖੀ 'ਚ ਏਕਤਾ ਹੈ, ਸਿੱਖੀ 'ਚ ਬਰਾਬਰਤਾ ਹੈ। ਸਾਰਿਆਂ ਨੂੰ ਜੈ ਮਸੀਹ ਕੀ। ਪਰਮੇਸ਼ਰ ਤੁਹਾਨੂੰ ਬਹੁਤ ਵੱਡੀ ਬਰਕਤ ਔਰ ਬਹੁਤ ਵੱਡੀ ਆਸ਼ੀਸ਼ ਦੇ। ਔਰ ਮੈਂ ਖਾਸ ਕਰਕੇ ਦੁਆ ਕਰਦਾ ਭਾਈ ਅੰਮ੍ਰਿਤਪਾਲ ਜੀ ਦੇ ਲਈ, ਪ੍ਰਭੂ ਤੁਹਾਨੂੰ ਵੀ ਬਹੁਤ ਵੱਡੀ ਬਰਕਤ ਦੇਵੇ। ਤੇ ਮੈਂ ਸਾਰੀ ਮਸੀਹ ਕੌਮ ਨੂੰ ਇੱਕ ਗੱਲ ਕਹਿਣਾ ਚਾਹਣਾ ਕਿ ਉਹਨੇ ਇੱਕ ਬੜਾ ਵਧੀਆ ਤੁਹਾਡੇ ਲਈ ਸੁਨੇਹਾ ਭੇਜਿਆ ਹੈ। ਜਿਹੜੇ ਲੋਕ ਅਜੇ ਵੀ ਢਿੱਲੇ ਨੇ ਤੇ ਸੁਸਤ ਵਿਚਾਰ ਕਰ ਰਹੇ ਨੇ, ਉਹਨੇ ਇੱਕ ਸੁਨੇਹਾ ਭੇਜਿਆ ਹੈ। ਉਹ ਕਹਿੰਦਾ ਜੇ 27 ਤਰੀਕ ਨੂੰ ਇਹਨਾਂ ਨੇ ਧਰਨਾ ਲਾਇਆ ਨਾ ਤੇ ਇਹਨਾਂ ਨੂੰ ਜਿਹੜਾ ਅਸੀਂ ਆਪਣੇ ਤਰੀਕੇ ਨਾਲ ਵੇਖਾਂਗੇ। ਉਹ ਕਹਿੰਦੇ ਪਏ ਨੇ ਕਿ ਕੱਲ ਦੀ ਭੂਤਨੀ ਤੇ ਸਿਵਿਆਂ ਚੱਦ ਆ। ਇਹਨਾਂ ਨੇ ਪੰਜਾਬ ਲਈ ਕੀਤਾ ਕੀ? ਇਹਨਾਂ ਤੇ ਤੁਮਕਾ ਖੂਨ ਦਾ ਨਹੀਂ ਡੋਲਿਆ ਹੈਗਾ। ਇਹ ਭਾਈ ਅੰਮ੍ਰਿਤਪਾਲ ਨੇ ਤੁਹਾਡੇ ਲਈ ਸੁਨੇਹਾ ਭੇਜਿਆ ਤੇ ਮੇਰੇ ਲਈ ਵੀ। ਤੇ ਮੈਂ ਉਹ ਭਾਈ ਜੀ ਨੂੰ ਕਹਿਣਾ ਵਾ ਬੜਾ ਧੰਨਵਾਦ, ਤੁਸੀਂ ਐਡੇ ਜਵਾਨ ਤੇ ਪੜ੍ਹੇ ਲਿਖੇ ਬੰਦੇ ਇਹੋ ਜਿਹਾ ਵਿਚਾਰ ਦੇ ਰਹੇ ਹੋ। ਤੇ ਸਾਨੂੰ ਤੇ ਬੜੀ ਹੈਰਾਨਗੀ ਆਂਦੀ ਪਈ ਹੈ ਕਿ ਤੁਸੀਂ ਕਰ ਕੀ ਰਹੇ ਹੋ। ਤੁਸੀਂ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹੋ। ਤੇ ਮੈਂ ਸ਼ਾਸਨ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵਾਂ ਕਿ ਪਹਿਲ ਉਹਨਾਂ ਨੇ ਕੀਤੀ ਏ। ਹੁਣ 27 ਤਰੀਕ ਨੂੰ ਧਰਨਾ ਲੱਗੇਗਾ। 27 ਤਰੀਕ ਨੂੰ ਧਰਨਾ ਲੱਗੇਗਾ। 27 ਤਰੀਕ ਨੂੰ ਧਰਨਾ ਲੱਗੇਗਾ। 7 ਨੰਬਰ ਚੁੰਗੀ ਦੇ ਉੱਤੇ ਮੈਂ ਬੈਠਾਂਗਾ। ਔਰ ਕੋਈ ਆਵੇ ਨਾ ਆਵੇ ਮੈਨੂੰ ਕੋਈ ਪ੍ਰੋਬਲਮ ਨਹੀਂ। ਮੈਂ ਵੇਖਾਂਗਾ ਕਿ ਕੌਣ ਰੋਕਦਾ ਹੈ। ਅਸੀਂ ਕਿਸੇ ਤੋਂ ਭੀਖ ਨਹੀਂ ਮੰਗ ਰਹੇ। ਅਸੀਂ ਆਪਦੇ ਹੱਕ ਦੇ ਲਈ ਲੜ ਰਹੇ ਹਾਂ। ਅਸੀਂ ਆਪਦੇ ਹੱਕਾਂ ਲਈ ਲੜਾਂਗੇ, ਆਪਦੇ ਹੱਕਾਂ ਲਈ ਖੜਾਂਗੇ। ਸਾਨੂੰ ਕੋਈ ਨਹੀਂ ਰੋਕ ਸਕਦਾ। ਤੇ ਸਿੱਧੇ ਤੋਂ ਸਿੱਧਾ ਤੁਸੀਂ ਪਾਸਟਰਾਂ ਨੂੰ ਕਹੀ ਜਾਂਦੇ ਜੇ ਕੱਲ ਦੀ ਭੂਤਨੀ ਸਿਵਿਆਂ ਚੱਦ ਤੇ ਹੁਣ ਅੱਧ ਦਾ ਪਤਾ ਲੱਗ ਜੂ। ਹਾਂਜੀ ਵੇਖਦੇ ਆ, ਲੱਗ ਜਾਏਗਾ ਪਤਾ ਕਿ ਤੁਹਾਡੀ ਇਹ ਜਿਹੜੀ ਧਮਕੀ ਹੈ ਉਹਦੇ ਨਾਲ ਪਾਸਟਰ ਨੇ ਜਿਹੜੇ ਲੋਕਦੇ ਨੇ ਕਿ ਸੜਕਾਂ ਤੇ ਉਤਰਦੇ ਨੇ। ਅੱਗੇ ਤੇ ਅੱਧੀ ਕਾਲਿੰਗ ਸੀ। ਮੈਂ ਕਹਿੰਦਾ ਵਾ ਸਾਰੇ ਮਸੀਹ ਭਾਈਚਾਰੇ ਨੂੰ ਕਿ ਤੁਹਾਡਾ 27 ਤਰੀਕ ਦਾ ਜਿਹੜਾ ਸੱਦਾ ਹੈ ਇੱਥੇ ਅੱਧਿਆਂ ਨੂੰ ਪਤਾ ਹੈ। ਅੱਧੇ ਸਿਆਸਤਾਂ ਰਚ ਰਹੇ ਨੇ, ਅੱਧੇ ਕਹਿੰਦੇ ਪਏ ਰਹਿਣ ਦੀਏ, ਪਰ
परमेश्वर दा प्यार है जेड़ा दाऊद बनदे सीगे, जेड़े जेड़े समसून बनदे सीगे ते जेड़े जेड़े अपने आप नूं जेड़े जेड़े गदौन दसदे सीगे हुण कित्थे आ गए ने। हुण 27 तरीक नूं मैं हत्थ जोड़ के बेनती करदा वां सारे मसीह भाईचारे नूं इह धरना कैंसल नहीं करना, इह धरना लगेगा। 27 तरीक नूं धरना लगेगा। मैं मसीह नौजवानां नूं कहना वां कि धरना लगेगा। असीं चाहंदे सीगे कि जंग जिहड़ी पढ़ के जित्ती जाए, लड़ के ना जित्ती जाए। इह सिद्धा ही एक जिहड़ा सिद्धे बयान वेखो किवें दे ने। पंजाब दा माहौल खराब करन दे लई इन्हां पास्टरां नूं पिंडां 'च ना वड़न दो। कौन रोक सकदा है? कौन रोक सकदा है? ए कल भी नहीं रुकना ते अज भी नहीं रुकना, ए चलदी रहनी है। भाई अमृतपाल जी तुसीं चले जाना दुनिया तो, मैं चले जाना, पर कलाम कदी नहीं रुकिया। ए कलाम जिहड़ा जदों इंडिया च आया है तुहानूं की पता किन्ने लोकां दीयां कुर्बानियां हो गईयां ने, की कुछ हो गया है तुहानूं इस चीज दे बारे पता नहीं है। पर तुहानूं ते अजे तक अपने धर्म शास्त्र बारे नहीं पता, तुसीं बाइबल बारे की जान लोगे? तुसीं सानूं कह रहे हो, सानूं ललकार रहे हो, ए कौम नूं ललकार रहे हो, मसीह कौम नूं। हुण 27 तरीक नूं मैं सारिआं नूं बेनती करदा वां जेड़े एल्डर ने, पास्टर साहबान ने, विश्वासी ने, लेडीज, मर्द, औरतां, हुण धरना लगेगा। असीं 7 नंबर चुंगी ते मैं बह जाना जे, कोई आवे या ना आवे। तुसीं सानूं पुछदे हो मसीह लोकां दी कुर्बानी, ते मैं छोटी जी गल दसदा, जदों एक मसीह बनदा है ओहदा स्कूल दे विच जिहड़ा सिस्टम है जिहड़ा सही नहीं रहिंदा। जिहड़ा एक बंदा मसीह बनदा है ओहनूं घर दे विच कोई काम ते नहीं रखदा। जिहड़ा मसीह बनदा ओहनूं छेती कोई जॉब नहीं देंदा। जिहड़ा मसीह बनदा ओहदा पिंड दे विच जिहड़ा बड़ा विरोध हुंदा है। जिहड़ा मसीह बनदा ओहदे लई बड़ा अत्याचार हुंदा है। जिहड़ा मसीह बनदा ओहदे लई कानून है जिहड़ा, ओह कानून है जिहड़ा ओहनूं अपना हक मंगना पैंदा है। ते इहनूं कहंदे पए जे कुर्बानी। तुहानूं की पता है असीं किन्नियां कुर्बानियां दित्तियां ने, असीं की कुछ कीता है। ते तुसीं कहंदे पए जो एक कुर्बानी पूरे वर्ल्ड दे लई होई है, पूरे संसार दे लई होई है। प्रभु यीशु मसीह सलीब दे उत्ते चढ़िया है, ओह कले ईसाइयां दे लई नहीं चढ़िया, कले सिखां दे लई, मुसलमानां दे लई नहीं चढ़िया, ओह पाप नूं खत्म करन दे लई चढ़िया है। हुण तुसीं सानूं कॉलिंग दित्ती है, अगे ते अद्ध पचद्धा काम सीगा पर हुण काम होवेगा। हुण 27 तरीक नूं इह पता लगेगा कि मसीह कौम डरपोक है कि दलेरां दी कौम है। इन्हें समसून दीयां कहानियां सुनियां ने, इन्हें गदौन दीयां कहानियां सुनियां ने, इन्हें मूसा दीयां कहानियां सुनियां ने, ते परमेश्वर ने सानूं डरदा नहीं दलेरी दा आत्मा दिता है। दलेरी दा आत्मा दिता बाइबल च लिखिया। इन्हां ने डराउण दी कोशिश कीती, तुसीं सानूं धमकाउण दी कोशिश कीती। असीं समझदे हां कि तुसीं नौजवान बंदे हो, तुसीं अपनी कौम दे लई करदे पए हो, बड़ी वधिया गल है। तुसीं अपनी कौम दे लई सिर देंदे पए हो, बड़ी वधिया गल है। पर तुसीं सीधा सानूं सीधा ही अटैक करदे पए साडे ते। तुसीं कहंदे पए जे कल दीयां भूतनियां, इहो जिहे शब्द पास्टर साहबानां दे लई। हुण 27 तरीक नूं पता लगेगा, 27 तरीक नूं पता लगेगा, 27 तरीक नूं पंजाब बंद होवेगा। देखो एक मैं बेनती होर करनी है। 27 तरीक नूं ईसाई पास्टरां ने यह कहा भी असीं क्रूसेड करांगे। फिर वो कहते भी असीं सारा पंजाब बंद करना है। हुण क्रिश्चन जिहड़े पास्टर ने, जिहड़े इत्थे पखंडी कुछ लोग बैठे ने, वो पहलां ते पखंड करते हैं भी इत्थे जिद्दां कोई सभा बुलाई है तो मरिया बंदा लिया के ते जिंदा करन दे नाटक करदे। अकाल पुरख तो बिना ना ते कोई मार सकदा ना जिंदा कर सकदा किसी, ये बंदे दे वास्ते करदे। उन्हां दे पखंड नूं निहंग सिंघां ने रोकिया सी। वो रोकण तो बाद वो हुण सिखां नूं गुरद्वारे च पिछे जे चिट्ठी सुट्टी गई, वडाला उत्थे पिंड आ साडे लागे, ओहदे गुरद्वारा साहब दे विच भी तुसीं साडे प्रचार नूं पखंड नूं रोकदे जो, ਇਹਦਾ ਖਮਿਆਜ਼ਾ ਤੁਹਾਨੂੰ ਭੁਗਤਣਾ ਪਊਗਾ। ਇਹੋ ਜਿਹੀਆਂ ਚਿੱਠੀਆਂ ਕਿਸੇ ਮੌਕੇ ਬਾਈਬਲ ਬਰਗਾੜੀ ਤੇ ਵੀ ਸੁੱਟੀਆਂ ਗਈਆਂ ਸੀ। ਉੱਥੇ ਉਹਨਾਂ ਨੇ ਗੁਰੂ ਸਾਹਿਬ ਦਾ ਸਰੂਪ ਜਿਹੜਾ ਸੀ ਉਹਦੀ ਬੇਅਦਬੀ ਕੀਤੀ ਸੀ। ਸਿੱਖੋ ਇਹ ਗੱਲ ਸਮਝ ਲਓ ਵੀ ਜਿਹੜਾ ਇਹ ਪਖੰਡ ਹੈ, ਬੇਸ਼ੱਕ ਐਸਜੀਪੀਸੀ ਵੀ ਉਹਦਾ ਬਹੁਤ ਵੱਡੇ ਪੱਧਰ ਤੇ ਕਰ ਰਹੀ ਹੈ ਵੀ ਉਹਨੂੰ ਰੋਕਣ ਦੇ ਯਤਨ, ਪਰ ਸਾਡਾ ਕੀ ਫਰਜ਼ ਬਣਦਾ? ਇਹ ਪੰਜਾਬ ਦੀ ਧਰਤੀ ਹੈ, ਗੁਰੂਆਂ ਪੀਰਾਂ ਦੀ ਧਰਤੀ ਹੈ। ਇੱਥੇ ਕੁਰਬਾਨੀਆਂ ਲਹੂ ਪਿਛਲੇ 500 ਸਾਲ 'ਚ ਸਿੱਖਾਂ ਨੇ ਡੋਲਿਆ। सो इस करके असी जिहड़ा 27 तरीक नूं कहंदे पंजाब बंद करना है, ये कदी भी पंजाब की धरती ते आपां नहीं होण देना। जे वो कल दी भूतनी सिवियां चंद वाली गल है उन्होंने कर रही है भी उन्होंने रोकण दे यतन, पर साडा की फर्ज बनदा? ये पंजाब की धरती है, गुरुआं पीरां की धरती है। इत्थे कुर्बानियां लहू पिछले 500 साल 'च सिक्खां ने डोलिया।
सो इस करके ਅਸੀਂ ਜਿਹੜਾ 27 ਤਰੀਕ ਨੂੰ ਕਹਿੰਦੇ ਪੰਜਾਬ ਬੰਦ ਕਰਨਾ ਹੈ, ਇਹ ਕਦੀ ਵੀ ਪੰਜਾਬ ਦੀ ਧਰਤੀ ਤੇ ਆਪਾਂ ਨਹੀਂ ਹੋਣ ਦੇਣਾ। ਜੇ ਉਹ ਕੱਲ ਦੀ ਭੂਤਨੀ ਸਿਵਿਆਂ ਚਾਹਤ ਵਾਲੀ ਗੱਲ ਹੈ ਉਹਨਾਂ ਦੀ, ਨਾ ਪੰਜਾਬ ਦੀ ਇੱਕ ਕੁਰਬਾਨੀ ਕੀਤੀ ਹੈ, ਨਾ ਕਿਤੇ ਚੀਜੀ ਤੇ ਟੱਕ ਨਹੀਂ ਲੱਗਾ ਉਹਨਾਂ ਦੇ ਅੱਜ ਤੱਕ, ਤੇ ਉਹ ਲੋਕ ਕਹਿੰਦੇ ਨੇ ਵੀ ਅਸੀਂ ਪੰਜਾਬ ਬੰਦ ਕਰਾਂਗੇ। ਕਿਹੜੀ ਗੱਲੋਂ? ਕਿਉਂਕਿ ਸਿੱਖਾਂ ਨੇ ਸਾਡਾ ਪਖੰਡ ਰੋਕਿਆ। ਉਹ ਗਰੀਬ ਸਿੱਖਾਂ ਨੂੰ ਵਰਗਲਾ ਕੇ ਤੇ ਈਸਾਈ ਬਣਾਉਣ ਤੇ ਅਸੀਂ ਚੁੱਪ ਕਰਕੇ ਬੈਠੇ ਰਹੇ। ਸੋ ਮੇਰੀ ਬੇਨਤੀ ਸਾਰੇ ਨੌਜਵਾਨਾਂ ਨੂੰ ਹੈ ਕਿ ਤੁਹਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਇਕੱਲੇ ਇਕੱਲੇ ਦੀ। ਇਹਨਾਂ ਨੂੰ ਪਿੰਡਾਂ 'ਚ ਵੜਨ ਤੋਂ ਬੰਦ ਕਰੋ। ਇਹਨਾਂ ਨੂੰ ਜਿਹੜੇ ਤੁਸੀਂ ਪਿੰਡਾਂ ਤੋਂ ਆਏ ਜੋ ਆਪਣੇ ਪਿੰਡ ਦੇ ਬਾਹਰ ਬੋਰਡ ਲਾ ਦਿਓ। ਲਾਏ ਸੀ ਨਾ ਪਿਛਲੇ ਬੋਰਡ 'ਤੇ ਖੁਸਰਿਆਂ ਨੂੰ ਇੰਨੀ ਦੇਣੀ ਹੈ ਵਧਾਈ, ਫਲਾਣੇ ਨੂੰ ਇੰਨੀ। ਇੱਥੇ ਇਹ ਵੀ ਬੋਰਡ ਲਾ ਦਿਓ ਵੀ ਇਹ ਬੰਦੇ ਸਾਡੇ ਪਿੰਡਾਂ 'ਚ ਨਹੀਂ ਬਣਨੇ ਚਾਹੀਦੇ ਜਿਹੜੇ ਪਾਸਟਰ। ਜੇ ਇਹ ਵੜਦੇ ਨੇ ਤੇ ਆਪਣਾ ਪੜਿਆ ਵਿਚਾਰ ਕਿਉਂ? ਕਿਉਂਕਿ ਬੇਸ਼ੱਕ ਸਾਡੇ ਪ੍ਰਚਾਰ 'ਚ ਜ਼ਰੂਰਤ ਤੇ ਕਮੀ ਆਈ ਹੈ, ਉਹਨੂੰ ਸੁਧਾਰਨ ਦੀ ਲੋੜ ਹੈ, ਪਰ ਇਹਦਾ ਅਰਥ ਇਹ ਨਹੀਂ ਆ ਵੀ ਅਸੀਂ ਆਪਣੇ ਸਿੱਖਾਂ ਨੂੰ ਪਖੰਡ ਦੀ ਭੇਟ ਚੜ੍ਹ ਦਈ। ਅਸੀਂ ਆਪਣੇ ਸਿੱਖਾਂ ਨੂੰ, ਗਰੀਬ ਸਿੱਖਾਂ ਨੂੰ, ਤੇ ਇੱਕ ਗੱਲ ਮੈਂ ਅਖੀਰ ਤੇ ਕਰਕੇ ਇਹ ਮੁਕਾਉਣੀ ਹੈ ਵੀ ਦੇਖੋ ਬਹੁਤ ਸਮੇਂ ਤੋਂ ਅਸੀਂ ਇਹ ਦਾਅਵਾ ਕਰਦੇ ਹਾਂ ਕਿ ਸਿੱਖੀ 'ਚ ਏਕਤਾ ਹੈ, ਸਿੱਖੀ 'ਚ ਬਰਾਬਰਤਾ ਹੈ। ਸਾਰਿਆਂ ਨੂੰ ਜੈ ਮਸੀਹ ਕੀ। ਪਰਮੇਸ਼ਰ ਤੁਹਾਨੂੰ ਬਹੁਤ ਵੱਡੀ ਬਰਕਤ ਔਰ ਬਹੁਤ ਵੱਡੀ ਆਸ਼ੀਸ਼ ਦੇ। ਔਰ ਮੈਂ ਖਾਸ ਕਰਕੇ ਦੁਆ ਕਰਦਾ ਭਾਈ ਅੰਮ੍ਰਿਤਪਾਲ ਜੀ ਦੇ ਲਈ, ਪ੍ਰਭੂ ਤੁਹਾਨੂੰ ਵੀ ਬਹੁਤ ਵੱਡੀ ਬਰਕਤ ਦੇਵੇ। ਤੇ ਮੈਂ ਸਾਰੀ ਮਸੀਹ ਕੌਮ ਨੂੰ ਇੱਕ ਗੱਲ ਕਹਿਣਾ ਚਾਹਣਾ ਕਿ ਉਹਨੇ ਇੱਕ ਬੜਾ ਵਧੀਆ ਤੁਹਾਡੇ ਲਈ ਸੁਨੇਹਾ ਭੇਜਿਆ ਹੈ। ਜਿਹੜੇ ਲੋਕ ਅਜੇ ਵੀ ਢਿੱਲੇ ਨੇ ਤੇ ਸੁਸਤ ਵਿਚਾਰ ਕਰ ਰਹੇ ਨੇ, ਉਹਨੇ ਇੱਕ ਸੁਨੇਹਾ ਭੇਜਿਆ ਹੈ। ਉਹ ਕਹਿੰਦਾ ਜੇ 27 ਤਰੀਕ ਨੂੰ ਇਹਨਾਂ ਨੇ ਧਰਨਾ ਲਾਇਆ ਨਾ ਤੇ ਇਹਨਾਂ ਨੂੰ ਜਿਹੜਾ ਅਸੀਂ ਆਪਣੇ ਤਰੀਕੇ ਨਾਲ ਵੇਖਾਂਗੇ। ਉਹ ਕਹਿੰਦੇ ਪਏ ਨੇ ਕਿ ਕੱਲ ਦੀ ਭੂਤਨੀ ਤੇ ਸਿਵਿਆਂ ਚੱਦ ਆ। ਇਹਨਾਂ ਨੇ ਪੰਜਾਬ ਲਈ ਕੀਤਾ ਕੀ? ਇਹਨਾਂ ਤੇ ਤੁਮਕਾ ਖੂਨ ਦਾ ਨਹੀਂ ਡੋਲਿਆ ਹੈਗਾ। ਇਹ ਭਾਈ ਅੰਮ੍ਰਿਤਪਾਲ ਨੇ ਤੁਹਾਡੇ ਲਈ ਸੁਨੇਹਾ ਭੇਜਿਆ ਤੇ ਮੇਰੇ ਲਈ ਵੀ। ਤੇ ਮੈਂ ਉਹ ਭਾਈ ਜੀ ਨੂੰ ਕਹਿਣਾ ਵਾ ਬੜਾ ਧੰਨਵਾਦ, ਤੁਸੀਂ ਐਡੇ ਜਵਾਨ ਤੇ ਪੜ੍ਹੇ ਲਿਖੇ ਬੰਦੇ ਇਹੋ ਜਿਹਾ ਵਿਚਾਰ ਦੇ ਰਹੇ ਹੋ। ਤੇ ਸਾਨੂੰ ਤੇ ਬੜੀ ਹੈਰਾਨਗੀ ਆਂਦੀ ਪਈ ਏ ਕਿ ਤੁਸੀਂ ਕਰ ਕੀ ਰਹੇ ਹੋ। ਤੁਸੀਂ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹੋ। ਤੇ ਮੈਂ ਸ਼ਾਸਨ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵਾਂ ਕਿ ਪਹਿਲ ਉਹਨਾਂ ਨੇ ਕੀਤੀ ਏ। ਹੁਣ 27 ਤਰੀਕ ਨੂੰ ਧਰਨਾ ਲੱਗੇਗਾ। 27 ਤਰੀਕ ਨੂੰ ਧਰਨਾ ਲੱਗੇਗਾ। 27 ਤਰੀਕ ਨੂੰ ਧਰਨਾ ਲੱਗੇਗਾ। 7 ਨੰਬਰ ਚੁੰਗੀ ਦੇ ਉੱਤੇ ਮੈਂ ਬੈਠਾਂਗਾ। ਔਰ ਕੋਈ ਆਵੇ ਨਾ ਆਵੇ ਮੈਨੂੰ ਕੋਈ ਪ੍ਰੋਬਲਮ ਨਹੀਂ। ਮੈਂ ਵੇਖਾਂਗਾ ਕਿ ਕੌਣ ਰੋਕਦਾ ਹੈ। ਅਸੀਂ ਕਿਸੇ ਤੋਂ ਭੀਖ ਨਹੀਂ ਮੰਗ ਰਹੇ। ਅਸੀਂ ਆਪਦੇ ਹੱਕ ਦੇ ਲਈ ਲੜ ਰਹੇ ਹਾਂ। ਅਸੀਂ ਆਪਦੇ ਹੱਕਾਂ ਲਈ ਲੜਾਂਗੇ, ਆਪਦੇ ਹੱਕਾਂ ਲਈ ਖੜਾਂਗੇ। ਸਾਨੂੰ ਕੋਈ ਨਹੀਂ ਰੋਕ ਸਕਦਾ। ਤੇ ਸਿੱਧੇ ਤੋਂ ਸਿੱਧਾ ਤੁਸੀਂ ਪਾਸਟਰਾਂ ਨੂੰ ਕਹੀ ਜਾਂਦੇ ਜੇ ਕੱਲ ਦੀ ਭੂਤਨੀ ਸਿਵਿਆਂ ਚੱਦ, ਤੇ ਹੁਣ ਅੱਧ ਦਾ ਪਤਾ ਲੱਗ ਜੂ। ਹਾਂਜੀ ਵੇਖਦੇ ਨੇ ਆ, ਲੱਗ ਜਾਏਗਾ ਪਤਾ ਕਿ ਤੁਹਾਡੀ ਇਹ ਜਿਹੜੀ ਧਮਕੀ ਹੈ ਉਹਦੇ ਨਾਲ ਪਾਸਟਰ ਨੇ ਜਿਹੜੇ ਲੋਕਦੇ ਨੇ ਕਿ ਸੜਕਾਂ ਤੇ ਉਤਰਦੇ ਨੇ। ਅੱਗੇ ਤੇ ਅੱਧੀ ਕਾਲਿੰਗ ਸੀ। ਮੈਂ ਕਹਿਣਾ ਵਾ ਸਾਰੇ ਮਸੀਹ ਭਾਈਚਾਰੇ ਨੂੰ ਕਿ ਤੁਹਾਡਾ 27 ਤਰੀਕ ਦਾ ਜਿਹੜਾ ਸੱਦਾ ਹੈ ਇੱਥੇ ਅੱਧਿਆਂ ਨੂੰ ਪਤਾ ਹੈ। ਅੱਧੇ ਸਿਆਸਤਾਂ ਰਚ ਰਹੇ ਨੇ, ਅੱਧੇ ਕਹਿੰਦੇ ਪਏ ਰਹਿਣ ਦੀਏ। ਪਰ ਹੁਣ ਮੈਂ ਸਾਰਿਆਂ ਨੂੰ ਕਹਿਣਾ ਇਹ ਧਰਨਾ ਜਿਹੜਾ ਮਸੀਹ ਕੌਮ ਦਾ ਹੈ ਤੇ ਜਿਹਦੇ ਅੰਦਰ ਯਹੋਵਾ ਪਰਮੇਸ਼ਰ ਦਾ ਪਿਆਰ ਹੈ, ਜਿਹੜਾ ਦਾਊਦ ਬਣਦੇ ਸੀਗੇ, ਜਿਹੜੇ ਸਮਸੂਨ ਬਣਦੇ ਸੀਗੇ, ਤੇ ਜਿਹੜੇ ਆਪਣੇ ਆਪ ਨੂੰ ਜਿਹੜੇ ਗਦਾਉਣ ਦੱਸਦੇ ਸੀਗੇ, ਹੁਣ ਕਿੱਥੇ ਹੈਗੇ ਨੇ। ਹੁਣ 27 ਤਰੀਕ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਸਾਰੇ ਮਸੀਹ ਭਾਈਚਾਰੇ ਨੂੰ, ਇਹ ਧਰਨਾ ਕੈਂਸਲ ਨਹੀਂ ਕਰਨਾ। ਇਹ ਧਰਨਾ ਲੱਗੇਗਾ। 27 ਤਰੀਕ ਨੂੰ ਧਰਨਾ ਲੱਗੇਗਾ। ਮੈਂ ਮਸੀਹ ਨੌਜਵਾਨਾਂ ਨੂੰ ਕਹਿਣਾ ਵਾਂ ਕਿ ਇਹ ਧਰਨਾ ਲੱਗੇਗਾ। ਅਸੀਂ ਚਾਹੁੰਦੇ ਸੀਗੇ ਕਿ ਜੰਗ ਜਿਹੜੀ ਪੜ ਕੇ ਜਿੱਤੀ ਜਾਏ, ਲੜ ਕੇ ਨਾ ਜਿੱਤੀ ਜਾਏ। ਇਹ ਸਿੱਧਾ ਹੀ ਇੱਕ ਜਿਹੜਾ ਸਿੱਧੇ ਬਿਆਨ ਵੇਖੋ ਕਿਵੇਂ ਦੇ ਨੇ। ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਇਹਨਾਂ ਪਾਸਟਰਾਂ ਨੂੰ ਪਿੰਡਾਂ 'ਚ ਨਾ ਵੜਨ ਦਿਓ। ਕੌਣ ਰੋਕ ਸਕਦਾ ਹੈ? ਕੌਣ ਰੋਕ ਸਕਦਾ ਹੈ? ਇਹ ਕੱਲ ਵੀ ਨਹੀਂ ਰੁਕਣਾ ਤੇ ਅੱਜ ਵੀ ਨਹੀਂ ਰੁਕਣਾ। ਇਹ ਚੱਲਦੀ ਰਹਿਣੀ ਹੈ। ਭਾਈ ਅੰਮ੍ਰਿਤਪਾਲ ਜੀ ਤੁਸੀਂ ਚਲੇ ਜਾਣਾ ਦੁਨੀਆ ਤੋਂ, ਮੈਂ ਚਲੇ ਜਾਣਾ, ਪਰ ਕਲਾਮ ਕਦੀ ਨਹੀਂ ਰੁਕਿਆ। ਇਹ ਕਲਾਮ ਜਿਹੜਾ ਜਦੋਂ ਇੰਡੀਆ 'ਚ ਆਇਆ ਹੈ, ਤੁਹਾਨੂੰ ਕੀ ਪਤਾ ਕਿੰਨੇ ਲੋਕਾਂ ਦੀਆਂ ਕੁਰਬਾਨੀਆਂ ਹੋ ਗਈਆਂ ਨੇ, ਕੀ ਕੁਝ ਹੋ ਗਿਆ ਹੈ। ਤੁਹਾਨੂੰ ਇਸ ਚੀਜ਼ ਦੇ ਬਾਰੇ ਪਤਾ ਨਹੀਂ ਹੈ, ਪਰ ਤੁਹਾਨੂੰ ਤੇ ਅਜੇ ਤੱਕ ਆਪਣੇ ਧਰਮ ਸ਼ਾਸਤਰ ਬਾਰੇ ਨਹੀਂ ਪਤਾ। ਤੁਸੀਂ ਬਾਈਬਲ ਬਾਰੇ ਕੀ ਜਾਣ ਲੋਗੇ? ਤੁਸੀਂ ਸਾਨੂੰ ਕਹਿ ਰਹੇ ਹੋ, ਸਾਨੂੰ ਲਲਕਾਰ ਰਹੇ ਹੋ, ਇਹ ਕੌਮ ਨੂੰ ਲਲਕਾਰ ਰਹੇ ਹੋ, ਮਸੀਹ ਕੌਮ ਨੂੰ। ਹੁਣ 27 ਤਰੀਕ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵਾਂ, ਜਿਹੜੇ ਐਲਡਰ ਨੇ, ਪਾਸਟਰ ਸਾਹਿਬਾਨ ਨੇ, ਵਿਸ਼ਵਾਸੀ ਨੇ, ਲੇਡੀਜ਼, ਮਰਦ, ਔਰਤਾਂ, ਹੁਣ ਧਰਨਾ ਲੱਗੇਗਾ। ਅਸੀਂ 7 ਨੰਬਰ ਚੁੰਗੀ ਤੇ ਮੈਂ ਬਹਿ ਜਾਣਾ। ਜੇ ਕੋਈ ਆਵੇ ਜਾਂ ਨਾ ਆਵੇ, ਤੁਸੀਂ ਸਾਨੂੰ ਪੁੱਛਦੇ ਹੋ ਮਸੀਹ ਲੋਕਾਂ ਦੀ ਕੁਰਬਾਨੀ। ਤੇ ਮੈਂ ਛੋਟੀ ਜੀ ਗੱਲ ਦੱਸਦਾ, ਜਦੋਂ ਇੱਕ ਮਸੀਹ ਬਣਦਾ ਉਹਦਾ ਸਕੂਲ ਦੇ ਵਿੱਚ ਜਿਹੜਾ ਸਿਸਟਮ ਹੈ ਜਿਹੜਾ ਸਹੀ ਨਹੀਂ ਰਹਿੰਦਾ। ਜਿਹੜਾ ਇੱਕ ਬੰਦਾ
ਮਸੀਹ ਬਣਦਾ ਹੈ ਉਹਨੂੰ ਘਰ ਦੇ ਵਿੱਚ ਕੋਈ ਕੰਮ ਤੇ ਨਹੀਂ ਰੱਖਦਾ। ਜਿਹੜਾ ਮਸੀਹ ਬੰਦਾ ਉਹਨੂੰ ਛੇਤੀ ਕੋਈ ਜੋਬ ਨਹੀਂ ਦਿੰਦਾ। ਜਿਹੜਾ ਮਸੀਹ ਬੰਦਾ ਬਣਦਾ ਉਹਦਾ ਪਿੰਡ ਦੇ ਵਿੱਚ ਜਿਹੜਾ ਬੜਾ ਵਿਰੋਧ ਹੁੰਦਾ ਹੈ। ਜਿਹੜਾ ਮਸੀਹ ਬੰਦਾ ਬਣਦਾ ਹੈ ਉਹਦੇ ਲਈ ਬੜਾ ਅਤਿਆਚਾਰ ਹੁੰਦਾ ਹੈ। ਜਿਹੜਾ ਮਸੀਹ ਬੰਦਾ ਬਣਦਾ ਹੈ ਉਹਦੇ ਲਈ ਕਾਨੂੰਨ ਹੈ ਜਿਹੜਾ ਉਹਨੂੰ ਆਪਣਾ ਹੱਕ ਮੰਗਣਾ ਪੈਂਦਾ ਹੈ। ਤੇ ਇਹਨੂੰ ਕਹਿੰਦੇ ਪਏ ਜੇ ਕੁਰਬਾਨੀ। ਤੁਹਾਨੂੰ ਕੀ ਪਤਾ ਹੈ ਅਸੀਂ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਨੇ, ਅਸੀਂ ਕੀ ਕੁਝ ਕੀਤਾ ਹੈ। ਤੇ ਤੁਸੀਂ ਕਹਿੰਦੇ ਪਏ ਜੋ ਇੱਕ ਕੁਰਬਾਨੀ ਪੂਰੇ ਵਰਲਡ ਦੇ ਲਈ ਹੋਈ ਹੈ, ਪੂਰੇ ਸੰਸਾਰ ਦੇ ਲਈ ਹੋਈ ਹੈ। ਪ੍ਰਭੂ ਯਿਸੂ ਮਸੀਹ ਸਲੀਬ ਦੇ ਉੱਤੇ ਚੜਿਆ ਹੈ। ਉਹ ਕੱਲੇ ਈਸਾਈਆਂ ਦੇ ਲਈ ਨਹੀਂ ਚੜਿਆ, ਕੱਲੇ ਸਿੱਖਾਂ ਦੇ ਲਈ, ਮੁਸਲਮਾਨਾਂ ਦੇ ਲਈ ਨਹੀਂ ਚੜਿਆ। ਉਹ ਪਾਪ ਨੂੰ ਖਤਮ ਕਰਨ ਦੇ ਲਈ ਚੜਿਆ ਹੈ। ਹੁਣ ਤੁਸੀਂ ਸਾਨੂੰ ਕਾਲਿੰਗ ਦਿੱਤੀ ਹੈ। ਅੱਗੇ ਤੇ ਅੱਧ ਪਚੱਦਾ ਕੰਮ ਸੀਗਾ, ਪਰ ਹੁਣ ਕੰਮ ਹੋਵੇਗਾ। ਹੁਣ 27 ਤਰੀਕ ਨੂੰ ਇਹ ਪਤਾ ਲੱਗੇਗਾ ਕਿ ਮਸੀਹ ਕੌਮ ਡਰਪੋਕ ਹੈ ਕਿ ਦਲੇਰਾਂ ਦੀ ਕੌਮ ਹੈ। ਇਹਨੇ ਸਮਸੂਨ ਦੀਆਂ ਕਹਾਣੀਆਂ ਸੁਣੀਆਂ ਨੇ, ਇਹਨੇ ਗਦੌਨ ਦੀਆਂ ਕਹਾਣੀਆਂ ਸੁਣੀਆਂ ਨੇ, ਇਹਨੇ ਮੂਸਾ ਦੀਆਂ ਕਹਾਣੀਆਂ ਸੁਣੀਆਂ ਨੇ। ਤੇ ਪਰਮੇਸ਼ਰ ਨੇ ਸਾਨੂੰ ਡਰਦਾ ਨਹੀਂ ਦਲੇਰੀ ਦਾ ਆਤਮਾ ਦਿੱਤਾ ਹੈ। ਦਲੇਰੀ ਦਾ ਆਤਮਾ ਦਿੱਤਾ। ਬਾਈਬਲ 'ਚ ਲਿਖਿਆ ਨੇ ਡਰਾਉਣ ਦੀ ਕੋਸ਼ਿਸ਼ ਕੀਤੀ ਤੁਸੀਂ, ਸਾਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ। ਅਸੀਂ ਸਮਝਦੇ ਹਾਂ ਕਿ ਤੁਸੀਂ ਨੌਜਵਾਨ ਬੰਦੇ ਹੋ, ਤੁਸੀਂ ਆਪਣੀ ਕੌਮ ਦੇ ਲਈ ਕਰਦੇ ਪਏ ਹੋ, ਬੜੀ ਵਧੀਆ ਗੱਲ ਹੈ। ਤੁਸੀਂ ਆਪਣੀ ਕੌਮ ਦੇ ਲਈ ਸਿਰ ਦਿੰਦੇ ਪਏ ਹੋ, ਬੜੀ ਵਧੀਆ ਗੱਲ ਹੈ। ਪਰ ਤੁਸੀਂ ਸਿੱਧਾ ਹੀ ਸਾਨੂੰ ਸਿੱਧਾ ਹੀ ਅਟੈਕ ਕਰਦੇ ਪਏ ਸਾਡੇ ਤੇ। ਤੁਸੀਂ ਕਹਿੰਦੇ ਪਏ ਜੇ ਕੱਲ ਦੀਆਂ ਭੂਤਨੀਆਂ, ਇਹੋ ਜਿਹੇ ਸ਼ਬਦ ਪਾਸਟਰ ਸਾਹਿਬਾਨਾਂ ਦੇ ਲਈ। ਹੁਣ 27 ਤਰੀਕ ਨੂੰ